ਨੂੰ ਹਜੇ ਤੱਕ ਮਿਲਿਆ ਨਹੀਂ। ਚੱਲਾ ਕਦੋਂ ਆਏਗਾ, ਸਵੇਰ ਹੋਈ ਜਾਂਦੀ ਹੈ। ਸਵੇਰ ਹੋਣ ਵਾਲੀ ਤਾਂ ਮੈਨੂੰ ਪਾਕਿਸਤਾਨ ਦੇ ਐਕਟਰਾਂ ਦਾ ਕਰੇਜ਼ ਹੈਗਾ। ਉਹ ਤਾਂ ਬਾਬਰਾ ਸ਼ਰੀਫ ਸੀ, ਬਾਬਰਾ ਸ਼ਰੀਫ ਉਹਦੀਆਂ ਮੈਂ ਬਹੁਤ ਪਿਕਚਰਾਂ ਦੇਖੀਆਂ ਨੇ। ਉਹ ਬਾਬਰਾ ਸ਼ਰੀਫ ਨਾ ਬੈੱਡ ਦੇ ਥੱਲੇ ਹੁੰਦੀ ਹੈ, ਉਹ ਉਹਦੀ ਇਹ ਕਿੰਨੇ ਨੇ ਕਹਿੰਦੀ ਅੱਛਾ ਹਾਏ ਵੇ ਡਾਚੀਏ, ਇਹਨੇ ਸਾਰਾ ਕੁਝ ਦੇਖ ਲਿਆ, ਲੁੱਟੀ ਗਏ ਡਾਚੀਏ। ਕਿਉਂਕਿ ਤੇ ਭਾਈ ਜੀ ਮੈਂ ਤਾਂ ਹੈਰਾਨ ਆ ਕਿ ਬਾਬੀ ਦੀ ਮੌਜੂਦਗੀ ਦੇ ਵਿੱਚ ਸਾਰਾ ਕੁਝ ਸਰੇਆਮ ਆਪਣੀ ਪਸੰਦੀਦਗੀ ਤੇ ਹਰ ਚੀਜ਼ ਦੱਸੀ ਜਾ ਰਹੇ ਨੇ। ਭਾਈ ਜੀ ਸਾਡਾ ਇੱਥੇ ਹਾਲ ਇਹ ਹੈ ਕਿ ਅਸੀਂ ਦਿਲ ਦੇ ਵਿੱਚ ਹੀ ਗੱਲਾਂ ਰੱਖ ਕੇ ਬੈਠੇ ਹਾਂ। ਬੇਲੀਓ, ਤੁਸੀਂ ਦੇਖ ਰਹੇ ਹੋ ਪੰਜਾਬੀ ਟੀਵੀ ਤੇ ਮੈਂ ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ। ਇਸ ਟਾਈਮ ਮੈਂ ਮੌਜੂਦ ਹਾਂ ਗੁਰਦੁਆਰਾ ਦਰਬਾਰ ਸਾਹਿਬ ਤੇ ਇੱਥੇ ਮੇਰੇ ਨਾਲ ਕੁਝ ਦੋਸਤ ਜਿਹੜੇ ਇੰਡੀਆ ਤੋਂ ਆਏ ਆ, ਸਿੱਖ ਯਾਤਰੀ, ਉਹ ਬੈਠੇ ਆ। ਕੀ ਨਾਂ ਹੈ ਤੁਹਾਡਾ? ਤਮਨਪ੍ਰੀਤ ਸਿੰਘ। ਤੇ ਤੁਹਾਡਾ ਕੀ ਨਾਂ ਜੀ? ਇੰਦਰਜੀਤ ਸਿੰਘ ਜੀ। ਅੱਛਾ, ਇੰਦਰਜੀਤ ਸਿੰਘ। ਤੇ ਤੁਹਾਡਾ ਕੀ ਨਾਂ? ਇੰਦਰਬੀਰ ਕੌਰ। ਪਾਕਿਸਤਾਨੀ ਜਿਹੜੀ ਡਰਾਮਾ ਵਾ ਜਾਂ ਫਿਲਮ ਆ, ਇਹ ਕਦੀ ਦੇਖੀ? ਮੈਂ ਨਹੀਂ, ਬਹੁਤ ਰੇਅਰਲੀ ਕਨੈਕਟਡ ਆ। ਪਾਪਾ ਤੇ ਇਹ ਦੇਖਦੇ ਨੇ ਜ਼ਿਆਦਾ। ਸਾਡੇ ਵਾਲੇ ਉੱਦਾਂ ਇੱਥੇ ਜਿਹੜੀਆਂ ਵਾ ਬੁੜੀਆਂ, ਉਹ ਘਰਾਂ 'ਚ ਦੇਖਦੀਆਂ ਫਿਲਮਾਂ, ਜ਼ਿਆਦਾ ਬੰਦਿਆਂ ਨੂੰ ਟਾਈਮ ਨਹੀਂ ਮਿਲਦਾ। ਅੱਛਾ, ਇੱਥੇ ਤੁਸੀਂ ਦੋਵੇਂ ਜਣੇ ਦੇਖ ਲਓ। ਮੇਰੇ ਮਦਰ ਇਨ ਲਾ ਬਹੁਤ ਸ਼ੌਕੀਨ ਹੈ ਇਹਨਾਂ ਦੇ ਮੰਮਾ। ਅੱਛਾ, ਉਹਦਾ ਬਿਲਕੁਲ ਸੀਰੀਅਲ ਇੱਥੋਂ ਦੇ ਦੇਖ ਕੇ ਬੜੇ ਖੁਸ਼ ਹੁੰਦੇ ਆ, ਬਹੁਤ ਇੰਜੋਏ ਕਰਦੇ ਅਸੀਂ ਆ। ਰੀਸੈਂਟਲੀ ਪਿੱਛੇ ਦੇਖਦੇ ਸੀ ਕਿ ਤੁਹਾਡੇ ਸੁਨੋ ਚੰਦਾ ਹੈਗਾ ਇੱਕ ਨਵਾਂ। ਅੱਛਾ, ਜਿਹੜਾ ਸੁਨੋ ਚੰਦਾ ਵਾ ਨਾ, ਉਹਦੇ 3 ਜਾਂ 4 ਐਪੀਸੋਡ ਹੀ ਦੇਖੇ ਨੇ ਬਸ। ਸਾਡੀ ਬ੍ਰੇਕ ਲੱਗ ਗਈ ਸੀ, ਜਿਵੇਂ ਸਾਡੇ ਗ੍ਰੈਂਡਮਦਰ ਥੋੜੇ ਢਿੱਲੇ ਸੀਗੇ, ਉਹ ਸਟਾਰਟ ਜ਼ਰੂਰ ਕੀਤਾ ਸੀ ਅਸੀਂ। ਸਾਨੂੰ ਮਤਲਬ ਬਹੁਤ ਵਧੀਆ ਲੱਗਿਆ। ਬਾਕੀ ਚੱਲ ਮੇਰਾ ਪੁੱਤ ਪਿੱਛੇ ਫਿਲਮ ਤੁਸੀਂ ਸੁਣੀ ਪੰਜਾਬੀ ਜਿਹੜੀ ਆਈ ਸੀ, ਉਹ 'ਚ ਸਾਰੇ ਪੰਜਾਬੀ ਕਿਰਦਾਰ ਮਤਲਬ ਪਾਕਿਸਤਾਨੀ ਕਿਰਦਾਰ ਹੈਗੇ ਨੇ ਜਿੰਨੇ। ਇਹ ਜਿਹੜਾ ਸੁਨੋ ਚੰਦਾ ਲਿਖਿਆ ਹੋਇਆ ਨਾ, ਜਿਹਦੀ ਰਾਈਟਰ ਆ, ਉਹ ਮੇਰੀ ਟੀਚਰ ਆ। ਯਾਨੀ ਕਿ ਜਿਹੜਾ ਮੈਨੂੰ ਤਕਰੀਰ ਜਿਹਨਾਂ ਨੇ ਲਿਖ ਕੇ ਦਿੰਦੇ ਸੀ ਤੇ ਸਿਖਾਈ ਸੀ, ਉਹ ਮੇਰੇ ਉਸ ਟੀਚਰ ਨੇ ਸਿਖਾਈ ਸੀ। ਅੱਛਾ, ਮੈਂ ਵੀ 1-2 ਐਪੀਸੋਡ। ਹਾਂਜੀ। ਚੱਲ ਮੇਰਾ ਪੁੱਤ ਦੇ ਵਿੱਚ ਕੀ ਤੁਹਾਨੂੰ ਵੈਸੇ ਪਸੰਦ ਆਇਆ? ਉਹਦੇ 'ਚ ਉਹ ਜਿਹੜੇ ਕੀ ਨਾ ਉਹਨਾਂ ਦਾ ਕੂਣੀ ਜਿਹਾ ਮੂੰਹ, ਪਾਕਿਸਤਾਨ ਦੇ ਕਲਾਕਾਰਾਂ ਨੇ ਚੌਧਰੀ ਸਾਹਿਬ। ਠਾਕਰ ਦੀ ਗੱਲ ਤੇ ਨਹੀਂ ਕਰ ਰਹੇ? ਚੌਧਰੀ ਸਾਹਿਬ ਜਿਹਨਾਂ ਨੇ ਡਾਇਰੈਕਟ ਹੀ ਕੀਤੀ ਹੈ ਇਸ ਮੂਵੀ, ਮਤਲਬ ਜਿਨ੍ਹਾਂ ਦੀ ਸਾਰੀ ਲਿਖਤ ਹੈਗੀ ਹੈ। ਅੱਛਾ, ਜਿਹੜੇ ਚੌਧਰੀ ਸਾਹਿਬ ਹੈਗੇ ਨੇ। ਹਾਂ, ਨਾਲੇ ਜਿਹੜਾ ਸੈਕਿੰਡ ਪਾਰਟ ਆਇਆ ਉਹਦੇ 'ਚ ਜਿਹੜੇ ਆਂਟੀ ਜੀ ਹੈ ਲੇਡੀ, ਉਹ ਵੀ ਬੜੀ ਅਟਰੈਕਟਿਵ ਹੈ। ਉਹਦਾ ਬੋਲਣ ਦਾ ਸਟਾਈਲ, ਪੰਜਾਬੀ ਵਾਲੀ ਲੈਂਗੁਏਜ, ਉਹਨਾਂ ਦੇ ਹੇਅਰਸ ਸਾਨੂੰ ਬਹੁਤ ਅੱਛੇ ਲੱਗੇ, ਉਹਨਾਂ ਦੀ ਪਰਸਨੈਲਿਟੀ ਬਹੁਤ ਅੱਛੀ ਲੱਗੀ। ਬਾਕੀ ਪਾਕਿਸਤਾਨੀ ਪਿਕਚਰਾਂ ਦਾ ਜਾਂ ਨਾਟਕਾਂ ਦਾ ਜੋ ਮੇਰੇ ਕੋਲ ਹੈਗਾ, ਉਹ ਕਿਸੇ ਕੋਲ ਨਹੀਂ ਹੈ। ਸਟਾਕ ਪਾਕਿਸਤਾਨ ਦੀ ਪੁਰਾਣੀ ਫਿਲਮਾਂ, ਨਦੀਮ ਦੀਆਂ, ਬਾਬਰਾ ਸ਼ਰੀਫ ਦੀਆਂ, ਸ਼ਬਨਮ ਦੀਆਂ, ਉਹ ਮੈਂ ਸਾਰੀਆਂ ਪਿਕਚਰਾਂ ਮੇਰੇ ਕੋਲ ਹੈਗੀਆਂ ਨੇ। ਮੁਹੰਮਦ ਰਾਣਾ, ਸ਼ਾਨ, ਇਹਨਾਂ ਦੀਆਂ ਮੈਂ ਕਈ ਫਿਲਮਾਂ ਦੇਖੀਆਂ ਹੋਈਆਂ ਨੇ। ਮੈਂ ਹਜੇ ਵੀ ਮੇਰੇ ਕੋਲ ਕਲੈਕਸ਼ਨ ਪਈ ਹੈ ਇਹਨਾਂ ਦੀ ਫਿਲਮਾਂ ਦੇ ਗਾਣੇ। ਖੋਏ ਤੁਮ ਕਹਾਂ, ਬਾਬੁਲ ਦਾ ਵਿਹੜਾ, ਸ਼ਬਨਮ, ਨਦੀਮ ਦੀ ਪਲੇ ਬॉय। ਇੱਕ ਇਹਨਾਂ ਦਾ Song ਹੈ, ਮੇਰੇ ਹਸਬੰਡ ਨੂੰ ਹਜੇ ਤੱਕ ਮਿਲਿਆ ਨਹੀਂ। ਚੱਲਾ ਕਦੋਂ ਆਏਗਾ, ਸਵੇਰ ਹੋਈ ਜਾਂਦੀ ਹੈ। ਸਵੇਰ ਹੋਣ ਵਾਲੀ ਨਹੀਂ, ਮੇਰੇ ਕੋਲ ਬਹੁਤ ਇਹਨਾਂ ਦੀ ਸਾਰੀ ਕਲੈਕਸ਼ਨ ਹੈ ਜੀ। ਇਕੱਲਾ ਜਿਸ ਤਰ੍ਹਾਂ ਤੁਹਾਡੇ ਪਾਕਿਸਤਾਨ 'ਚ ਕਰੇਜ਼ ਹੈ ਸਾਡੇ ਐਕਟਰਾਂ ਦਾ, ਮੈਨੂੰ ਪਾਕਿਸਤਾਨ ਦੇ ਐਕਟਰਾਂ ਦਾ ਕਰੇਜ਼ ਹੈਗਾ। ਇੱਕ ਤੁਹਾਡੀ ਸਿੰਗਰ ਹੁੰਦੀ ਸੀ ਆਰਿਫਾ ਸਦੀਕੀ। ਉਹਨੇ ਨਾਟਕਾਂ 'ਚ ਵੀ ਕੰਮ ਕੀਤਾ ਸੀ, ਉਹਦੀ ਆਵਾਜ਼ ਬੜੀ ਪਿਆਰੀ ਸੀ, ਉਹ ਕਲਾਕਾਰ ਵੀ ਬਹੁਤ ਪਿਆਰੀ ਸੀ। ਮੈਂ ਉਹਦੀਆਂ ਫਿਲਮਾਂ ਦੇਖੀਆਂ ਹੋਈਆਂ ਸਾਰੀਆਂ। ਉਹ ਵਾਕਈ ਬੜੀ ਮਸ਼ਹੂਰ ਐਕਟਰੈਸ ਸੀਗੀ ਸਾਡੇ ਇੱਥੇ। ਹੈਗੀ ਹੱਲੇ ਹੈਗੀ, ਉਹ ਪਰ ਹਾਊਸ ਵਾਈਫ ਹੋ ਗਈ ਨਾ, ਹੁਣ ਛੱਡ ਛੁੱਟ ਗਈ ਸਾਰਾ। ਹੁਣ ਉਹਦੀ ਤਾਜ਼ਾ ਤਰੀਨ ਤੁਕਰੀ ਫੋਟੋ ਤੁਸੀਂ ਦੇਖੋ ਤੇ ਨਾ, ਆਰਿਫਾ ਸਦੀਕੀ ਦੀ ਛੱਡ ਗਈ ਨਾ ਸਾਰਾ। ਨਹੀਂ ਤਾਂ ਬੜਾ ਉਹਦਾ ਨਾਂ ਸੀ, ਕਿਹਾ ਜਾਂਦਾ ਬੜੀ ਚੁਲਬਲੀ ਸੀਗੀ ਆਪਣੇ ਟਾਈਮ ਦੀ। ਹੋਰ ਸੀ ਬੂਹੇ ਬਾਰੀਆਂ। ਇੱਕ ਵਾਰੀ ਮਤਲਬ ਮੇਰੇ ਹਸਬੰਡ ਸਾਨੂੰ ਨਾ ਮਤਲਬ ਵੈਕੇਸ਼ਨ ਤੇ ਲੈ ਕੇ ਗਏ, ਸਾਰੇ ਰਸਤੇ ਇਹੀ ਗਾਣਾ ਤੇ ਸਾਡੇ ਫਰੈਂਡ ਸੀ, ਉਹਨਾਂ ਦੀ ਵਾਈਫ ਇਹਨਾਂ ਨੂੰ ਬਹੁਤ ਛੇੜਨ ਲੱਗ ਗਈ ਸੀ, ਵੀਰ ਜੀ ਬੂਹੇ ਬਾਰੀਆਂ, ਬੂਹੇ ਬਾਰੀਆਂ ਵੀਰ ਜੀ। ਅੱਛਾ, ਤੇ ਤੁਹਾਨੂੰ ਕਿਹੜੀ ਪਾਕਿਸਤਾਨੀ ਐਕਟਰੈਸ ਜਿਹੜੀ ਸੀ ਸਭ ਤੋਂ ਜ਼ਿਆਦਾ ਪਸੰਦ ਸੀ, ਜਿਹੜੀ ਤੁਹਾਡੇ ਦਿਲ 'ਚ ਬਹਿ ਗਈ? ਉਹ ਆਈ ਅਸਲ ਗੱਲ ਸ਼ੁਰੂ ਤੋਂ ਬਾਬਰਾ ਸ਼ਰੀਫ ਸੀ। ਬਾਬਰਾ ਸ਼ਰੀਫ, ਉਹਦੀਆਂ ਮੈਂ ਬਹੁਤ ਪਿਕਚਰਾਂ ਦੇਖੀਆਂ ਨੇ। ਕਾਤਿਲ ਕੀ ਤਲਾਸ਼, ਅੱਛਾ, ਉਹਦੀ ਫਿਲਮ ਦੇਖੀ ਸੀ ਮੈਂ। ਉਹ 'ਚ ਬੜਾ ਸ਼ਾਨਦਾਰ ਰੋਲ ਸੀ ਉਹਦਾ, ਬੜੀ ਚੁਲਬਲੀ ਜੀ ਦਿਖਾਈ ਸੀ ਉਸ ਫਿਲਮ ਦੇ ਵਿੱਚ। ਉਹਨਾਂ ਦੀ ਐਕਟਿੰਗ ਵੀ ਚੁਲਬਲੇ ਬਾਬਰਾ ਸ਼ਰੀਫ ਨਾਲ ਕਦੀ ਮੁਲਾਕਾਤ ਹੋਈ ਤੁਹਾਡੀ? ਕਰਾ ਦਿਓ ਤੁਸੀਂ, ਕਰਾ ਦਈਏ? ਕਰਾ ਦਿਓ। ਠੀਕ ਹੈ, ਇਹ ਨਾ ਤੁਹਾਡੀ ਮੁਲਾਕਾਤ, ਪਰ ਤੁਸੀਂ ਹੁਣ ਲਾਹੌਰ ਆ ਨਹੀਂ ਸਕਦੇ ਤੇ ਤੁਹਾਡੀ ਮੁਲਾਕਾਤ ਕਰਾਉਂਦਾ ਮੈਂ। ਜਦੋਂ ਲਾਹੌਰ ਆਵਾਂਗਾ ਇੱਥੇ ਦੀ ਅਪਾਇੰਟਮੈਂਟ ਹੀ ਰੱਖ ਲਾਂਗੇ। ਨਨਕਾਣਾ ਸਾਹਿਬ ਆਵਾਂਗੇ ਤੇ ਉਦੋਂ ਤੁਹਾਨੂੰ ਫੋਨ ਕਰ ਲਾਂਗੇ। ਠੀਕ ਹੈ। ਨਹੀਂ ਜੀ, ਬਿਲਕੁਲ ਦੱਸਿਓ, ਨਹੀਂ ਤਾਂ ਐਵੇਂ ਕਰਾਂਗੇ ਨਾ, WhatsApp ਤੇ ਤੁਹਾਡੀ ਬਾਬਰਾ ਸ਼ਰੀਫ ਨਾਲ ਮੈਂ ਗੱਲਬਾਤ ਕਰਾ ਦੂੰ। ਜ਼ਰੂਰ ਕਰਾ ਦਿਓ, ਮੈਨੂੰ ਤਾਂ ਬਹੁਤ ਪਸੰਦ ਹੈ। ਇੱਕ ਉਹਨਾਂ ਦਾ ਸੀਨ ਸੀਗਾ,
ਪਤਾ ਨਹੀਂ ਮੈਨੂੰ ਮੂਵੀ ਨਹੀਂ ਪਤਾ ਮੈਂ ਕਦਾ ਸੀ ਨਹੀਂ ਕਾਤਲ ਕੀ ਤਾਸ਼ ਸੀ ਮਤਲਬ ਵੀ ਉਹ ਤਿਆਰ ਹੋ ਕੇ ਕਿਧਰੇ ਉਹਨਾਂ ਨੇ ਫੰਕਸ਼ਨ ਤੇ ਜਾਣਾ ਹੁੰਦਾ ਮੂਵੀ ਵਿੱਚ ਤੇ ਨੀਚੇ ਮੰਜੀ ਦੇ ਨੀਚੇ ਕੋਈ ਛੁਪਿਆ ਹੁੰਦਾ ਉਹਨਾਂ ਦਾ ਬॉयਫ੍ਰੈਂਡ ਜੋ ਉਹਨੂੰ ਕਹਿ ਰਹੀ ਇਹ ਕਿੰਨੇ 3 ਹਾਏ ਮੋਇਆ ਤੈਨੂੰ ਇਹ ਸਭ ਕੁਝ ਦਿਖਦਾ ਹੈ ਉਹ ਬਾਬਰਾ ਸੀ ਨਾ ਬੈੱਡ ਦੇ ਥੱਲੇ ਹੁੰਦੀ ਹੈ ਉਹ ਇਹ ਕਿੰਨੇ ਨੇ ਕਹਿੰਦੀ ਅੱਛਾ ਹਾਏ ਵੇ ਡਾਚੀਏ ਇਹਨੇ ਸਾਰਾ ਕੁਝ ਦੇਖ ਲਿਆ ਲੁੱਟੀ ਗਈ ਡਾਚੀਏ ਇਹ ਬੜਾ ਬੜੀ ਸ਼ਬਨਮ ਫਿਲਮ ਵਿੱਚ ਵੀ ਉਸਨੇ ਡਬਲ ਰੋਲ ਕੀਤਾ ਸੀਗਾ ਉਹ 'ਚ ਵੀ ਉਹਨੇ ਕਮਾਲ ਕੀਤੀ ਸੀਗੀ ਬਹੁਤ ਵਧੀਆ ਰੋਲ ਸੀ ਉਹਦਾ ਬਾਬਰਾ ਸ਼ਰੀਫ ਦਾ ਇੱਕ ਉਹਦੀ ਮੈਂ ਸਭ ਤੋਂ ਪਹਿਲਾਂ ਫਿਲਮ ਦੇਖੀ ਸੀ ਪਲੇ ਬॉय ਅੱਛਾ ਨਦੀਮ ਨਾਲ ਨਦੀਮ ਹੀਰੋ ਆਂਦਾ ਉਹਨੇ ਵਿਆਹ ਕਰਾ ਕੇ ਲੰਡਨ ਚਲਾ ਜਾਂਦਾ ਫਿਰ ਪਿੱਛੇ ਜਾਂਦੀ ਉਹਦੇ ਇੱਕ ਤੁਹਾਡਾ ਉਹ ਮੋਟਾ ਜਿਹਾ ਜਿਹੜਾ ਐਕਟਰ ਦਾ ਕੀ ਨਾਮ ਹੈ ਕਮੇਡੀਅਨ ਇੱਕ ਤੇ ਨੰਨਾ ਹੁੰਦਾ ਸੀ ਨੰਨਾ ਜੀ ਉਹਨੇ ਸੁਸਾਈਡ ਕਰ ਲਈ ਸੀ ਨਾ ਸੁਸਾਈਡ ਕਰ ਲਈ ਸੀ ਉਹਨੇ ਉਹ 80s ਦੀ ਗੱਲ ਆ ਉਹੀ ਉਹਨਾਂ ਦਾ ਇੱਕ ਫਿਲਮ ਸੀਗੀ ਸ਼ਬਨਮ ਉਹਦੇ ਚ ਡਾਇਲੌਗ ਸੀਗਾ ਨਾਲੇ ਨੰਗੇ ਪਿੰਡੇ ਛੱਡਣ ਜਾਓ ਨਾਲੇ ਲਿੱਤਰ ਖਾਓ ਓਏ ਉਹ ਸਟਾਈਲ ਵੀ ਉਹਦਾ ਹੀ ਨੰਨੇ ਦਾ ਸਟਾਈਲ ਆ ਉਹ ਨਾ ਫਿਲਮ ਦਾ ਹੀਰੋ ਹੁੰਦਾ ਵਾ ਉਹਨੂੰ ਘਰ ਛੱਡਣ ਜਾਂਦੇ ਸਾਈਕਲ ਤੇ ਵਾਈਟ ਕਲਰ ਦੇ ਅੰਡਰਵੀਅਰ ਤੇ ਉਹਨਾਂ ਨੇ ਬਨੈਣ ਪਾਈ ਸੀ ਉਹੀ ਕਰਦਾ ਉਹ ਉਹਨਾਂ ਦਾ ਡਾਇਲੌਗ ਸੀਗਾ ਕਹਿੰਦਾ ਲੈ ਨਾਲੇ ਨੰਗੇ ਪਿੰਡੇ ਛੱਡਣ ਆਓ ਨਾਲੇ ਲਿੱਤਰ ਖਾਓ ਨਾਲੇ ਲਿੱਤਾ ਕਮਾਲ ਆ ਇਹ ਸਭ ਭਾਈ ਜੀ ਤੇ ਠੀਕ ਹੋ ਗਈ ਤੇ ਭਾਈ ਜੀ ਮੈਂ ਤਾਂ ਹੈਰਾਨ ਆ ਕਿ ਬਾਬੀ ਦੀ ਮੌਜੂਦਗੀ ਦੇ ਵਿੱਚ ਸਾਰਾ ਕੁਝ ਸਰੇਆਮ ਆਪਣੀ ਪਸੰਦੀਦਗੀ ਤੇ ਹਰ ਚੀਜ਼ ਦੱਸੀ ਜਾ ਰਹੇ ਨੇ ਭਾਈ ਜੀ ਸਾਡਾ ਇੱਥੇ ਹਾਲ ਇਹ ਹੈ ਕਿ ਅਸੀਂ ਦਿਲ ਦੇ ਵਿੱਚ ਹੀ ਗੱਲਾਂ ਰੱਖ ਕੇ ਬੈਠੇ ਅਸੀਂ ਨਹੀਂ ਇਹ ਸਾਰੇ ਇਸ ਤਰੀਕੇ ਕਰ ਸਕਦੇ ਜਿਵੇਂ ਤੁਸੀਂ ਕਰਕੇ ਬੈਠੇ ਨਹੀਂ ਫਿਰ ਇਹ ਤਾਂ ਛੋਟੀ ਸੋਚ ਦੇ ਮਾਲਕ ਨਾ ਮਿਸੀ ਇਹ ਪਤਾ ਹੋਣਾ ਚਾਹੀਦਾ ਦੋਸਤ ਹੋਣੀ ਚਾਹੀਦੀ ਜਿਹੜਾ ਬੰਦਾ ਸਾਫ਼ ਗੱਲ ਕਰਦਾ ਉਹ ਦਿਲ ਦਾ ਸਾਫ਼ ਵੀ ਹੁੰਦਾ ਨੀਅਤ ਦਾ ਵੀ ਸਾਫ਼ ਹੁੰਦਾ ਕਰੈਕਟਰ ਦਾ ਵੀ ਸਾਫ਼ ਹੁੰਦਾ ਬਿਲਕੁਲ ਜਿਹੜਾ ਬੰਦਾ ਘੱਟ ਗੱਲ ਕਰਦਾ ਉਹ ਬੜਾ ਤੇਜ਼ ਹੁੰਦਾ ਲੇਕਿਨ ਇਹ ਆ ਕਿ ਇੰਨੇ ਵੀ ਨਾ ਵਧੋ ਆਪਣੇ ਦਿਲ ਸਾਫ਼ ਦੇ ਚੱਕਰਾਂ ਦੇ ਵਿੱਚ ਕਿ ਆਪਣਾ ਸਾਰਾ ਕੁਝ ਹੀ ਦੱਸ ਬੈਠੋ ਸਾਡੀ ਮੈਰਿਜ ਨੂੰ 33 ਇਅਰਸ ਹੋ ਚੁੱਕੇ ਨੇ ਮੈਨੂੰ ਖੁਸ਼ੀ ਹੋਈ ਤੁਹਾਡੀ ਗੱਲ ਨਾਲ ਮੇਰੇ 2 ਬੇਟੇ ਹੈ 2 ਬਹੂਆਂ ਹੈ ਇੱਕ ਸਾਡੀ ਗ੍ਰੈਂਡ ਡਾਟਰ ਵੀ ਹੈ ਅੱਛਾ ਮਤਲਬ ਵੀ ਆਰ ਵੈਰੀ ਹੈਪੀ ਅੱਛੀ ਗੱਲ ਹੈ ਖੁੱਲਾ ਡੁੱਲਾ ਹੋਣਾ ਚਾਹੀਦਾ ਇਨਸਾਨ ਬਿਲਕੁਲ ਇਹੋ ਜਿਹਾ ਕੁਝ ਨਹੀਂ